2017 ਦੀਆਂ ਅਸੈਂਬਲੀ ਚੋਣਾਂ ਵੇਲੇ ਵੀ ਉਸੇ ਹੀ ਟੋਪੀਆਂ ਨਾਲ ਆਏ, ਪਰ ਪੰਜਾਬ 'ਚੋਂ ਸੌਦਾ ਵਿਕਿਆ ਨਹੀਂ। ਫਿਰ ਉਹਨਾਂ ਨੇ ਦੇਖਿਆ ਕਿ ਭਾਈ ਇਹ ਨਹੀਂ, ਇੱਥੇ ਪੱਗ ਵੇਚੋ। ਫਿਰ ਭਗਤ ਸਿੰਘ ਤੇ ਉਹਦੇ ਸਟਾਈਲ ਦੀਆਂ ਪੱਗਾਂ ਬੰਨ੍ਹ ਕੇ ਸਣੇ ਕੇਜਰੀਵਾਲ ਦੇ, ਤੁਹਾਨੂੰ ਇਹਨਾਂ ਸਾਰੀਆਂ ਚੋਣਾਂ ਵੇਲੇ ਹੁਣ ਉਹ ਕਿਸ਼ਤੀ ਨੁਮਾ ਜਿਹੜੀਆਂ ਟੋਪੀਆਂ ਨੇ ਗਾਂਧੀਵਾਦੀ, ਉਹ ਨਜ਼ਰ ਨਹੀਂ ਆਏ। ਹੁਣ ਪੱਗਾਂ ਬਣਾ ਕੇ ਵਿੱਚ ਵੜ ਗਏ। ਉਹ ਪਿਛਲੇ ਹੁਣ 8 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਜਿਹੜੇ ਜਲਵੇ ਇਹਨਾਂ ਨੇ ਦਿਖਾਏ ਨੇ ਚੋਣਾਂ ਦੇ ਨੇੜੇ ਪਹੁੰਚਦਿਆਂ ਤੱਕ ਹੀ ਨਜ਼ਰ ਆ ਗਿਆ ਸੀ ਨਤੀਜਿਆਂ ਦੇ ਨੇੜੇ। ਉਹ ਹੁਣ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ ਔਰ ਅਦਰ ਵੇ ਦੇਖੋ ਤੇ ਜਿਹੜੇ ਐਨ ਆਪਣੇ ਵੀ ਜਿਨ੍ਹਾਂ ਦੇ ਪੈਰ ਥੱਲੋਂ ਨਿਕਲੇ ਹੋਏ ਸੀ ਧਰਤੀ ਤੋਂ ਖੁੱਲ੍ਹ ਕੇ ਹਮਾਇਤ ਕਰ ਰਹੇ ਸੀ, ਉਹਨਾਂ ਦਾ ਵੀ ਜਿਹੜੀ ਹੈ ਹੁਣ ਜੀਭ ਵਿੰਗੀ ਹੋ ਰਹੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜਾ ਪੰਜਾਬ ਦਾ ਕੋਟੇ ਦੇ 2 ਪਰਮਾਨੈਂਟ ਮੈਂਬਰ ਸੀ, ਉਹਨਾਂ ਨੇ ਓਪਨ ਕਰਕੇ ਆਪਣੇ ਕੰਟਰੋਲ 'ਚ ਲੈ ਲਏ। ਜਦੋਂ ਇਹਨੇ ਟੇਕ ਓਵਰ ਕੀਤਾ, ਜਿਹੜਾ ਪਾਣੀ ਪੰਜਾਬ ਦਾ ਦਿੱਲੀ ਨੂੰ ਜਾ ਰਿਹਾ ਸੀ ਉਹ ਦੁੱਗਣਾ ਕਰ ਦਿੱਤਾ ਗਿਆ। ਅਮਿਤ ਸ਼ਾਹ ਨੇ ਕਿਹਾ ਕਿ ਜੀ ਅਸੀਂ ਜਿੰਨੇ ਵੀ ਮੁਲਾਜ਼ਮ ਚੰਡੀਗੜ੍ਹ 'ਚ ਕੰਮ ਕਰ ਰਹੇ ਨੇ ਉਹ ਹੁਣ ਪੰਜਾਬ ਸਰਵਿਸਿਜ਼ ਰੂਲਸ ਦੇ ਥੱਲੇ ਨਹੀਂ, ਉਹ ਸੈਂਟਰ ਦੇ ਥੱਲੇ। ਸ਼ਾਇਦ ਕਿਸੇ ਫਿਊਚਰ ਦੀ ਡੀਲ ਦੇ ਵਿੱਚ ਜਿਹੜਾ ਉਹ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ ਬੀਜੇਪੀ ਆਪਣਾ, ਉਹ ਉਹਨਾਂ ਨੇ ਅੱਗੋਂ ਯਾਨੀ ਉਹਨਾਂ ਨੇ ਪੂਰੀ ਤਰ੍ਹਾਂ ਇਸ ਦੇ ਉੱਤੇ ਕਬਜ਼ਾ ਕਰ ਲਿਆ। ਲਗਾਤਾਰਤਾ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਨੇ। ਭਗਵੰਤ ਮਾਨ ਜਿਹੜਾ ਇੱਕ ਡੰਮੀ ਖੜਾ ਕੀਤਾ ਹੋਇਆ, ਉਹ ਬਿਲਕੁਲ ਉਹਨੇ ਚੁੱਪ ਧਾਰੀ ਰੱਖੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਭਗਵੰਤ ਮਾਨ ਦੇ ਪੰਜਾਬ ਦੇ ਸੀਐਮ ਬਣਨ ਦੇ ਮੁੱਢਲੇ ਦਿਨਾਂ ਵਿੱਚ ਹੀ ਮੋਦੀ ਸਰਕਾਰ ਵੱਲੋਂ ਕੇਜਰੀਵਾਲ ਦੀ ਮਿਲੀ ਭੁਗਤ ਨਾਲ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਉਹ ਦਿੱਤਾ ਜਾ ਰਿਹਾ। ਸੋ ਵਿਸ਼ਾ ਚੰਡੀਗੜ੍ਹ ਦਾ ਹੋਵੇ ਜਾਂ ਫਿਰ ਭਾਖੜਾ ਬੋਰਡ ਦਾ ਹੋਵੇ, ਪੰਜਾਬ ਨੂੰ ਮੁਕੰਮਲ ਤੌਰ ਤੇ ਬਰਬਾਦ ਕਰਨ ਦਾ ਜਿਹੜਾ ਏਜੰਡਾ ਹੈ ਉਹ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਲਗਾਤਾਰਤਾ ਨਾਲ ਇਹ ਸਾਰੇ ਪੀਰੀਅਡ 'ਚ ਹੁਣ ਨਹੀਂ, ਇਹ ਤਾਂ ਆਮ ਆਦਮੀ ਪਾਰਟੀ 2 ਸੈਕੰਡ ਇਨਿੰਗ ਹੈ। ਜਦੋਂ ਪਹਿਲੀਆਂ ਇਲੈਕਸ਼ਨਸ ਵੇਲੇ 2014 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਵੀ ਇਹ ਉਤਰੇ, ਇਹ ਵੱਖਰੀ ਗੱਲ ਹੈ ਕਿ ਉਦੋਂ ਸਭ ਦੇ ਸਿਰਾਂ 'ਤੇ ਚਿੱਟੀਆਂ ਟੋਪੀਆਂ ਪਵਾ ਕੇ ਔਰ ਬਾਹਰਲੇ ਸਿੱਖਾਂ ਦਾ ਪੈਸਾ ਖੂਬ ਲੁੱਟਿਆ। ਅਸੀਂ ਉਦੋਂ ਵੀ ਬਿਲਕੁਲ ਡਟ ਕੇ ਖਲੋ ਗਏ ਸੀ ਕਿ ਭਾਈ ਇਹ ਜਿਹੜੀ ਹੈ ਬਿਲਕੁਲ RSS ਦੀ B ਟੀਮ ਇਹ ਬੇੜਾ ਗਰਕ ਕਰੇਗੀ ਪੰਜਾਬ ਦਾ ਵੀ ਔਰ ਦੂਸਰਾ ਵੀ। ਔਰ ਇਸ ਵੇਲੇ ਜਦੋਂ ਅਸੀਂ ਦੇਖ ਰਹੇ ਕਿ ਇਹਦੇ ਬਾਵਜੂਦ ਜਦੋਂ ਇਹੀ ਆਮ ਆਦਮੀ ਪਾਰਟੀ ਉਹਦੀ ਇਨਿੰਗ 2 ਆਈ, ਫਿਰ 2017 ਦੀਆਂ ਅਸੈਂਬਲੀ ਚੋਣਾਂ ਵੇਲੇ ਵੀ ਉਸੇ ਹੀ ਟੋਪੀਆਂ ਨਾਲ ਆਏ, ਪਰ ਪੰਜਾਬ 'ਚੋਂ ਸੌਦਾ ਵਿਕਿਆ ਨਹੀਂ। ਫਿਰ ਉਹਨਾਂ ਨੇ ਦੇਖਿਆ ਕਿ ਭਾਈ ਇਹ ਨਹੀਂ, ਇੱਥੇ ਪੱਗ ਵੇਚੋ। ਫਿਰ ਭਗਤ ਸਿੰਘ ਤੇ ਉਹਦੇ ਸਟਾਈਲ ਦੀਆਂ ਪੱਗਾਂ ਬੰਨ੍ਹ ਕੇ ਸਣੇ ਕੇਜਰੀਵਾਲ ਦੇ, ਤੁਹਾਨੂੰ ਇਹਨਾਂ ਸਾਰੀਆਂ ਚੋਣਾਂ ਵੇਲੇ ਹੁਣ ਉਹ ਕਿਸ਼ਤੀ ਨੁਮਾ ਜਿਹੜੀਆਂ ਟੋਪੀਆਂ ਨੇ ਗਾਂਧੀਵਾਦੀ, ਉਹ ਨਜ਼ਰ ਨਹੀਂ ਆਏ। ਹੁਣ ਪੱਗਾਂ ਬਣਾ ਕੇ ਵਿੱਚ ਵੜ ਗਏ ਔਰ ਸਿੱਖਾਂ ਨੇ ਇਹਨਾਂ ਬਹੁ ਰੂਪੀਆਂ ਨੂੰ ਪਛਾਣਿਆ ਨਹੀਂ ਹੈ। ਨਤੀਜੇ ਦੇ ਤੌਰ ਤੇ 92 ਸੀਟਾਂ ਇਹਨਾਂ ਦੇ ਹਵਾਲੇ ਕਰਕੇ ਤੇ ਜੋ ਪਿਛਲੇ ਹੁਣ 8 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਜਿਹੜੇ ਜਲਵੇ ਇਹਨਾਂ ਨੇ ਦਿਖਾਏ ਨੇ ਚੋਣਾਂ ਦੇ ਨੇੜੇ ਪਹੁੰਚਦਿਆਂ ਤੱਕ ਹੀ ਨਜ਼ਰ ਆ ਗਿਆ ਸੀ ਨਤੀਜਿਆਂ ਦੇ ਨੇੜੇ। ਉਹ ਹੁਣ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ ਔਰ ਅਦਰ ਵੇ ਦੇਖੋ ਤੇ ਜਿਹੜੇ ਐਨ ਆਪਣੇ ਵੀ ਜਿਨ੍ਹਾਂ ਦੇ ਪੈਰ ਥੱਲੋਂ ਨਿਕਲੇ ਹੋਏ ਸੀ ਧਰਤੀ ਤੋਂ ਖੁੱਲ੍ਹ ਕੇ ਹਮਾਇਤ ਕਰ ਰਹੇ ਸੀ, ਉਹਨਾਂ ਦਾ ਵੀ ਜਿਹੜੀ ਹੈ ਹੁਣ ਜੀਭ ਵਿੰਗੀ ਹੋ ਰਹੀ ਹੈ। ਉਹਨਾਂ ਦੇ ਮੂੰਹ ਗੱਲ ਨਹੀਂ ਨਿਕਲਦੀ ਹੈ ਕਿ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਇੱਕ ਕਦਮ। ਔਰ ਉਹਦਾ ਇਮੀਡੀਏਟ ਪਾਰਟ ਤਾਂ ਅਸੀਂ ਜਦੋਂ ਉਹਨਾਂ ਨੇ ਅੰਮ੍ਰਿਤਸਰ ਰੋਡ ਸ਼ੋਅ ਦੇ ਨਾਂ ਥੱਲੇ ਅੰਮ੍ਰਿਤਸਰ ਦੀ ਪਵਿੱਤਰਤਾ ਦੇ ਉੱਤੇ ਜਿਹੜਾ ਮੈਂ ਸਮਝਦਾ ਵੀ ਇਵੇਂ ਕਿਸੇ ਨੇ ਨਹੀਂ ਕੀਤਾ ਹੈ। ਅੰਮ੍ਰਿਤਸਰ ਜਦੋਂ ਵੀ ਕੋਈ ਡਿਗਨਿਟਰੀ ਆਉਂਦੇ ਰਹੇ ਜਾਂ ਦੂਜੇ, ਉਹ ਭਾਵੇਂ ਹੁੰਦਾ ਉਹ ਫੋਟੋ ਜਿਹੜੀ ਹੈ ਸ਼ੋਅ ਹੀ ਹੈ ਕਿ ਮੱਥਾ ਟੇਕਿਆ ਜੀ, ਉੱਥੇ ਵੀ ਟੇਕਿਆ ਦੁਰਗਿਆਣਾ, ਪਰ ਇੱਕ ਸਿਆਸੀ ਇਹ ਨਹੀਂ ਹੈ ਵੀ ਕਿਸੇ ਨੇ ਅੰਮ੍ਰਿਤਸਰ 'ਚ ਜਿਹੜਾ ਉਹ ਤਿਰੰਗੇ ਝੰਡੇ ਲਾ ਕੇ ਤੇ ਸੜਕਾਂ 'ਤੇ ਘੁੰਮ ਕੇ ਇਹ ਦੱਸਿਆ ਹੋਏ ਕਿ ਜੀ ਸਾਡੀ ਕਿੰਨੀ ਪਾਵਰ ਹੈ। ਹੋਰ ਥੋੜ੍ਹੀਆਂ ਥਾਵਾਂ ਨੇ ਆਪਣਾ ਸ਼ੋਅ ਕਰਨ ਦੇ ਲਈ। ਸੋ ਉਹੀ ਪਹਿਲੀ ਚੀਜ਼ ਨਜ਼ਰ ਆ ਗਈ ਸੀ ਕਿ ਇਹਨਾਂ ਦਾ ਰਵੱਈਆ ਕੀ ਹੈ। ਡਿਊਰਿੰਗ ਦਾ ਇਲੈਕਸ਼ਨ ਕੈਂਪੇਨ ਪ੍ਰੋਫੈਸਰ ਭੁੱਲਰ ਦਾ ਮੁੱਦਾ ਹੋਏ, ਬੰਦੀ ਸਿੰਘਾਂ ਦਾ ਮੁੱਦਾ ਹੋਏ, ਉਸ ਵੇਲੇ ਵੀ ਐਕਸਪੋਜ਼ ਹੁੰਦੇ ਚਲੇ ਜਾ ਰਹੇ ਸੀ। ਫਿਰ ਅਸੀਂ ਦੇਖਿਆ ਕਿ ਭਾਈ ਕਿਸ ਕਿਸਮ ਦੀ ਡਰਾਮੇਬਾਜ਼ੀ ਖਟਕੜ ਕਲਾਂ ਦੇ ਨਾਂ ਥੱਲੇ
ਲੇਕਿਨ ਉਧਰੋਂ ਜਿਨ੍ਹਾਂ ਨੇ ਉਹ ਸ਼ਹੀਦ ਭਗਤ ਸਿੰਘ ਦੀ ਜਿਹੜੀ ਭੈਣ ਹੈ ਉਹਨਾਂ ਦੀ ਭਤੀਜ ਜਵਾਈ ਉਸ ਦਾ ਮਰਡਰ ਕੀਤਾ ਐਸਪੀ ਸਮਰਾ, ਉਹਦੀ ਰਿਹਾਈ ਹੁੰਦੀ ਹੈ ਨਾਲ ਦੀ ਨਾਲ। ਫਿਰ ਖਟਕੜ ਕਲਾਂ ਦਾ ਜਿਹੜੀ ਸਾਰੀ ਡਰਾਮੇਬਾਜ਼ੀ ਕਿਵੇਂ ਜਿਹੜਾ ਉਸ ਨੂੰ ਇੱਕ ਕਰੋੜਾਂ ਰੁਪਏ ਦਾ ਜਿਹੜਾ ਹੈ, ਔਰ ਉਦੋਂ ਅਜੇ ਐਜ਼ ਏ ਚੀਫ ਮਿਨਿਸਟਰ ਚਾਰਜ ਨਹੀਂ ਸੀ ਲਿਆ ਕਿ ਵੀ ਅੰਮ੍ਰਿਤਸਰ 'ਚ ਬੱਸਾਂ ਲਿਆਉਣ ਲਈ, ਅੰਮ੍ਰਿਤਸਰ ਦੇ ਰੋਡ ਸ਼ੋਅ ਲਈ ਸਰਕਾਰੀ ਪੈਸੇ ਦੀ ਵਰਤੋਂ, ਉੱਥੋਂ ਦੇ ਲਈ ਵਰਤੋਂ। ਲੇਕਿਨ ਉਹਨੂੰ ਕਿਹਾ ਜੀ ਉੱਥੇ ਕਹਿੰਦਾ ਜੀ ਹੁਣ ਤੁਸੀਂ, ਮੈਂ ਨਹੀਂ ਸਹੁੰ ਚੁੱਕ ਰਿਹਾ, ਤੁਸੀਂ ਸਾਰੇ ਹੀ ਚੀਫ ਮਿਨਿਸਟਰ ਹੋ, ਸਾਰਾ ਪੰਜਾਬ ਹੀ ਚੀਫ ਮਿਨਿਸਟਰ ਮੈਂ ਬਣਾ ਦਿੱਤਾ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਜਦੋਂ ਇਹ ਪਹਿਲਾ ਵਿਧਾਨ ਸਭਾ ਸੈਸ਼ਨ ਹੁੰਦਾ, ਹੁਣ ਤੁਸੀਂ ਫਰਾਡ ਦੇਖੋ, ਕਿਉਂਕਿ ਲੋਕਾਂ ਨੂੰ ਨਾ ਪੜ੍ਹਨ ਦਾ ਸ਼ੌਕ ਹੈ ਨਾ ਕੋਈ ਮੈਮਰੀ ਲਾਈਨ। ਪਹਿਲੇ 'ਚ ਬਹਿੰਦਿਆਂ ਉਹਨੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਈ ਸਿਰ ਤੋਂ ਜੀ, ਸ਼ਹੀਦ ਭਗਤ ਸਿੰਘ ਤੇ ਅੰਬੇਦਕਰ। ਜਦੋਂ ਇਸ ਦੇ ਉੱਤੇ ਰੌਲਾ ਪਿਆ ਜਾਂ ਦੂਜਾ ਬਾਅਦ 'ਚ ਅਸੈਂਬਲੀ ਦੇ ਵਿੱਚ ਪਾਸ ਹੁੰਦਾ ਹੈ ਕਿ ਜੀ ਸ਼ਹੀਦ ਭਗਤ ਸਿੰਘ, ਡਾਕਟਰ ਅੰਬੇਦਕਰ ਔਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਏ ਜਾਣਗੇ। ਉਹ 2 ਦਿਨ ਬਾਅਦ ਇਹ ਪਤਾ ਲੱਗਦਾ ਹੈ ਕਿ ਭਾਈ ਉਹ ਜਿਹੜਾ ਸਾਰਾ ਹੀ ਇਹਨਾਂ ਦਾ ਅਸੈਂਬਲੀ ਦਾ ਉਹ ਪਾਰਟ ਹੈ, ਉਹ ਕਿਉਂਕਿ ਲੀ ਕਾਰਬੇਜ਼ਰ ਦਾ ਚੰਡੀਗੜ੍ਹ ਇਸ ਨੂੰ ਯੂਨੈਸਕੋ ਦੇ ਵਿੱਚ ਹੈਰੀਟੇਜ ਸਟੇਟਸ ਹਾਸਲ ਹੈ। ਉੱਥੇ ਤੁਸੀਂ ਇੱਕ ਜਿਹੜਾ ਉਹ ਤੁਬਕਾ ਵੀ ਈਵਨ ਸਫੇਦੀ ਦਾ ਨਹੀਂ ਲਾ ਸਕਦੇ, ਬਿਨਾਂ ਪਰਮਿਸ਼ਨ ਤੋਂ ਬੁੱਤ ਲੱਗ ਹੀ ਨਹੀਂ ਸਕਦੇ। ਔਰ ਇਸ ਲਈ ਪਹਿਲਿਆਂ ਨੇ ਨਹੀਂ ਲਾਏ, ਨਹੀਂ ਤਾਂ ਪਹਿਲੇ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਫਰੋਡੀਆਂ ਨੇ ਆਲਵੇਜ਼। ਹੋਰ ਕੰਮ ਕੀ ਕੀਤਾ ਇਹਨਾਂ ਨੇ, ਬਾਦਲ ਕਿਆ ਨੇ ਜਾਂ ਦੂਜੇ ਨੇ, ਤਾਂ ਸਾਰੇ ਪੰਜਾਬ 'ਚ ਬੁੱਤ ਲਾਏ ਨੇ, ਕਦੇ ਕਿਸੇ ਦਾ ਕਦੇ ਕਿਸੇ ਦਾ। ਸੋ ਇਹ ਸਾਹਮਣੇ ਆਇਆ। ਹੁਣ ਇਹ ਗੱਲ ਈਵਨ ਉਹਨਾਂ ਦਾ ਜਿਹੜਾ ਸਿਟਿੰਗ MLA ਹੈ ਕਾਂਗਰਸ ਦਾ ਬਾਜਵਾ, ਉਹਨੇ ਕਿਹਾ ਵੀ ਉਹਨਾਂ ਆਫੀਸ਼ੀਅਲਸ ਨੂੰ ਪਨਿਸ਼ ਕਰੋ ਕਿ ਵੀ ਉਹਨਾਂ ਨੇ ਤੁਹਾਨੂੰ ਇਹ ਨਹੀਂ ਦੱਸਿਆ ਵੀ ਬੁੱਤ ਲੱਗ ਹੀ ਨਹੀਂ ਸਕਦੇ ਚੰਡੀਗੜ੍ਹ ਦੇ ਉਹ ਸਾਰੇ ਏਰੀਏ 'ਚ, ਉਹ ਤਾਂ ਹੈਰੀਟੇਜ ਸਟੇਟਸ ਹੈ ਉਹ ਸਾਰੇ ਨੂੰ। ਹੁਣ ਇੰਨਾ ਔਰ ਉਹ ਖਬਰ ਗਾਇਬ ਹੋ ਗਈ। ਨਹੀਂ ਤਾਂ ਹੁਣ ਲੋਕਾਂ ਨੂੰ ਦੇਖੋ ਜੀ, ਕਿਸੇ ਨੇ ਨਹੀਂ ਸੀ, ਬੁੱਤਰਾ ਨੇ ਕਿਹਾ ਜੀ ਮੇਰੀ ਨਹੀਂ ਲੱਗਣੀ ਚਾਹੀਦੀ ਫੋਟੋ, ਬੁੱਤ ਇੱਥੇ ਲੱਗਣ ਉਹਨਾਂ ਦੇ। ਔਰ ਉਹਦੇ ਨਾਲ ਹੀ ਜਦੋਂ ਇਹ ਸਾਰਾ ਚੱਲ ਰਿਹਾ ਸੀ, ਉਦੋਂ ਹੀ ਇਹ ਖਬਰ ਆਈ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜਾ ਪੰਜਾਬ ਦਾ ਕੋਟੇ ਦੇ 2 ਪਰਮਾਨੈਂਟ ਮੈਂਬਰ ਸੀ, ਉਹਨਾਂ ਨੇ ਓਪਨ ਕਰਕੇ ਆਪਣੇ ਕੰਟਰੋਲ 'ਚ ਲੈ ਲਏ। ਸੁਜ਼ਾਰ ਸੀ ਕਿ ਪਾਣੀ। ਫਿਰ ਆਈ ਖਬਰ ਜਿਹੜੀ ਸੀ ਕਿ ਵੀ ਜਦੋਂ ਇਹਨੇ ਟੇਕ ਓਵਰ ਕੀਤਾ, ਜਿਹੜਾ ਪਾਣੀ ਪੰਜਾਬ ਦਾ ਦਿੱਲੀ ਨੂੰ ਜਾ ਰਿਹਾ ਸੀ ਉਹ ਦੁੱਗਣਾ ਕਰ ਦਿੱਤਾ ਗਿਆ ਜਿੰਨਾ ਵੀ ਸੀ, ਬਿਨਾਂ ਕਿਸੇ ਦੂਸਰੇ ਪਾਰਟ ਤੋਂ। ਉਧਰੋਂ ਹਰਿਆਣੇ ਦੇ ਖੱਟਰ ਨੇ ਕਿਹਾ ਕਿ ਜੀ ਦੇਖੋ ਦੋਨਾਂ ਸਟੇਟਾਂ 'ਚ ਬਣ ਗਈ ਹੈ ਸਰਕਾਰ ਇਹਨਾਂ ਦੀ, ਹੁਣ ਤੁਸੀਂ SYL ਕੈਨਾਲ ਬਣਾਓ। ਨਾ ਕੇਜਰੀਵਾਲ ਨੇ ਉਹਦੇ ਬਿਆਨ ਦਾ ਜਵਾਬ ਦਿੱਤਾ, ਨਾ ਭਗਵੰਤ ਮਾਨ ਨੇ ਦਿੱਤਾ, ਬਿਲਕੁਲ ਸਾਇਲੈਂਸ। ਹੁਣ ਤੁਸੀਂ ਦੇਖੋ ਵੀ ਕਿਵੇਂ ਸਟੈਪ ਵੱਧਦੇ ਕਿਸ ਲੈਵਲ ਤੱਕ ਗੱਲ ਪਹੁੰਚ ਗਈ। ਹੁਣ ਅਮਿਤ ਸ਼ਾਹ ਇਹ ਵੀਕਐਂਡ ਦੇ ਉੱਤੇ ਅਸੀਂ ਦੇਖਦੇ ਹਾਂ ਚੰਡੀਗੜ੍ਹ ਆਉਂਦਾ, ਔਰ ਚੰਡੀਗੜ੍ਹ ਆ ਕੇ ਉਹਨੇ ਜਿਹੜਾ ਐਲਾਨ ਕੀਤਾ ਹੈ, ਹੁਣ ਜਿਹੜਾ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਲਈ ਬਣਿਆ ਸੀ, ਲਾਹੌਰ ਕੈਪੀਟਲ ਸੀ 47 ਤੋਂ ਪਹਿਲਾਂ। ਚੰਡੀਗੜ੍ਹ ਬਣਾਉਣ ਦੇ ਲਈ ਜਿਹੜੇ ਪਿੰਡ ਉਜਾੜੇ ਗਏ ਉਹ ਪੰਜਾਬੀ ਰੀਜਨ ਦੇ ਅੰਬਾਲੇ ਜ਼ਿਲ੍ਹੇ ਦੇ ਪਿੰਡ ਸੀਗੇ, ਔਰ ਉੱਥੋਂ ਔਰ ਜ਼ਾਹਰ ਹੈ ਪਿੰਡਾਂ ਦੇ ਵਿੱਚ ਸਿੱਖ ਆਬਾਦੀ, ਉਹਨਾਂ ਨੂੰ ਉੱਥੋਂ ਉਜਾੜ ਕੇ ਕੋਈ ਉਹਨਾਂ ਨੂੰ ਉੱਥੇ ਘਰ ਨਹੀਂ ਦਿੱਤੇ ਗਏ। ਉੱਥੇ ਜਿਹੜੀ ਲੇਬਰ ਸੀ ਉਹਨਾਂ ਨੂੰ ਕਿਉਂਕਿ ਇਹ ਉਦੋਂ ਹੀ ਉਹਨਾਂ ਨੇ ਸੀ ਵੀ ਇਹਦਾ ਤੁਸੀਂ ਸਿੱਖ ਕਰੈਕਟਰ ਨਹੀਂ ਰਹਿਣ ਦੇਣਾ ਸ਼ਹਿਰ ਦਾ। ਲੇਕਿਨ ਇਹਦੇ ਬਾਵਜੂਦ ਜਿਹੜਾ ਕਿਉਂਕਿ ਸਾਂਝੀਆਂ ਕੜੀਆਂ ਰੱਖੀਆਂ ਗਈਆਂ, ਉਹ ਗਵਰਨਰ ਸਾਂਝਾ ਹੈ, ਬਿਲਡਿੰਗ ਸਾਂਝੀ ਹੈ, ਰਾਜਧਾਨੀ ਹਰਿਆਣੇ ਨਾਲ ਹੈ, ਲੇਕਿਨ 60-40 ਦੀ ਰੇਸ਼ੋ ਨਾਲ ਜਿਹੜੇ EMPLOYE ਨੇ ਜਾਂ ਉਹਨਾਂ ਦੇ ਉੱਤੇ ਜਿਹੜੇ ਨਿਯਮ ਲਾਗੂ ਹੁੰਦੇ ਸੀ ਪੰਜਾਬ ਸਰਕਾਰ ਦੇ ਹੁੰਦੇ ਨੇ। ਇਸੇ ਤਰ੍ਹਾਂ ਬਾਕੀ ਸਿਸਟਮ ਵੀ। ਹੁਣ ਅਮਿਤ ਸ਼ਾਹ ਕਿਵੇਂ ਇਹਨਾਂ ਨੇ, ਔਰ ਤੁਸੀਂ ਝੂਠਾ ਪ੍ਰਚਾਰ ਦੇਖੋ ਕਿ ਵੀ ਅਸੈਂਬਲੀ ਚੋਣਾਂ ਦੇ ਚੱਲਦੇ ਆ, ਇੱਕ ਜਿਹੜੀ ਮੀਡੀਆ 'ਚ ਰਿਪੀਟਡਲੀ ਸੀ ਜੀ ਮੋਦੀ ਆਏਗਾ ਪੰਜਾਬ 'ਚ ਔਰ ਉਹ ਐਲਾਨ ਕਰੇਗਾ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ। ਇਹ ਡੀਕਦੇ ਸੀ ਕਿ ਹੁਣ ਐਲਾਨ ਹੋਏਗਾ। ਉਹਨੇ ਅਮਿਤ ਸ਼ਾਹ ਨੇ ਕਿਹਾ ਕਿ ਜੀ ਅਸੀਂ ਜਿੰਨੇ ਵੀ ਮੁਲਾਜ਼ਮ ਚੰਡੀਗੜ੍ਹ 'ਚ ਕੰਮ ਕਰ ਰਹੇ ਨੇ ਉਹ ਹੁਣ ਪੰਜਾਬ ਸਰਵਿਸਿਜ਼ ਰੂਲਸ ਦੇ ਥੱਲੇ ਨਹੀਂ, ਉਹ ਸੈਂਟਰ ਦੇ ਥੱਲੇ। ਮਤਲਬ ਇਹ ਹੈ ਕਿ ਜਿਹੜੀ ਇਹ ਹੋਪ ਦੇ ਥੱਲੇ ਕੁਝ ਲੋਕ ਜਿਉਂਦੇ ਸੀ ਕਿ ਸ਼ਾਇਦ ਕਿਸੇ ਫਿਊਚਰ ਦੀ ਡੀਲ ਦੇ ਵਿੱਚ ਜਿਹੜਾ ਉਹ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ BJP ਆਪਣਾ, ਉਹ ਉਹਨਾਂ ਨੇ ਅੱਗੋਂ ਯਾਨੀ ਉਹਨਾਂ ਨੇ ਪੂਰੀ ਤਰ੍ਹਾਂ ਇਸ ਦੇ ਉੱਤੇ ਕਬਜ਼ਾ ਕਰ ਲਿਆ। ਔਰ ਅਮਿਤ ਸ਼ਾਹ ਨੇ ਇਹ ਕਿਹਾ ਜੀ ਕਿ ਇਹਦੇ ਤੇ ਸੈਂਟਰਲ ਕਾਨੂੰਨ ਲਾਗੂ ਹੋਣਗੇ ਔਰ ਉਸ ਸਾਰੇ ਹਾਲਾਂ ਮੁਲਾਜ਼ਮਾਂ ਨੂੰ ਹੋ ਸਕਦਾ ਉਹਦਾ ਫਾਇਦਾ ਹੀ ਹੋਏਗਾ। ਉਹਨਾਂ ਲਈ ਤਾਂ ਜੀ ਛੁੱਟੀ ਵੱਧ ਗਈ, ਰਿਟਾਇਰਮੈਂਟ ਉਮਰ ਵੱਧ ਗਈ, ਡਿਲੀਵਰੀ ਦੇ ਮੌਕੇ 'ਚ। ਲੇਕਿਨ ਤੁਸੀਂ ਇਹ ਦੇਖੋ ਪੰਜਾਬ ਦਾ ਕੰਟਰੋਲ ਖਤਮ ਹੋ ਗਿਆ ਵੀ ਆਲਰੇਡੀ ਗਵਰਨਰ ਉਹੀ ਲਾਉਂਦੇ ਸੀ ਦੋਨਾਂ ਦਾ,
ਔਰ ਇਹ ਹੁਣ ਤੁਹਾਡਾ ਇੱਕ ਸਟੈਪ ਪਾਣੀਆਂ ਦਾ ਕੰਟਰੋਲ ਉਹਨਾਂ ਨੇ ਭਾਖੜਾ ਬਿਆਸ ਮੈਨੇ ਇਹ ਪਹਿਲੇ ਹਫਤੇ ਦੇ ਵਿੱਚ ਭਗਵੰਤ ਮਾਨ ਦੇ ਹੋ ਰਿਹਾ। ਔਰ ਉਹਨੇ ਕਿਹਾ ਜੀ ਅਸੀਂ ਜਦੋਂ ਮੈਂ ਬਹੁਤ ਚੰਡੀਗੜ੍ਹ ਦੀ ਤਾਰੀਫ ਸੁਣੀ, ਇਹ ਜਿਹੜਾ ਇੱਕ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਕਿ ਇਹਦਾ ਡਿਜ਼ਾਈਨ ਬਹੁਤ ਸੋਚ ਸਮਝ ਕੇ ਬਣਾਇਆ ਗਿਆ, ਇਹ ਉਹ ਮਤਲਬ ਇਹ ਹੈ ਵੀ ਚੰਡੀਗੜ੍ਹ ਖੋਣ ਦਾ ਫਾਈਨਲ ਸਟੈਪ ਵੀ ਜਿਹੜਾ ਹੈ ਉਹਦੇ ਨੇੜੇ ਪਹੁੰਚ ਗਏ ਹੈ। ਹਾਲਾਂਕਿ ਹੁਣ ਇਹ ਗੱਲ ਨਹੀਂ ਹੈ ਕਿ ਵੀ ਜਿਵੇਂ ਕਾਂਗਰਸ ਦਾ MP ਹੈ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ, ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਡੋਂਟ ਚੇਂਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੋਰਮਸ, ਕਿ ਵੀ ਇਹ ਤੁਹਾਡਾ ਐਗਰੀਮੈਂਟ ਹੈ ਜਿਹੜਾ ਜਿਹਦੇ ਥੱਲੇ ਤੁਸੀਂ ਪਹਿਲਾਂ ਹੀ ਸਾਡਾ ਪਾਣੀ ਖੋਇਆ ਹੋਇਆ ਹੈ, ਤੇ ਜੇ ਉਸ ਮੈਨੇਜਮੈਂਟ 'ਚ ਵੀ ਸਾਡੀ ਥਾਂ ਸੀ ਤੇ ਉਹ ਵੀ ਤੁਸੀਂ ਪੰਜਾਬ ਤੋਂ ਖੋਹ ਲਈ। ਔਰ ਨਾਲ ਅਸੀਂ ਦੇਖਦੇ ਹਾਂ ਸੈਂਟਰਸ ਨੋ ਟੂ ਪੰਜਾਬ's ਡਿਮਾਂਡ ਫਾਰ ਐਡੀਸ਼ਨਲ ਕੋਲ ਕੈਨ ਇੰਪੋਰਟ 10% ਆਫ ਟੋਟਲ ਰਿਕੁਆਇਰਮੈਂਟ। ਉਹਨੇ ਇਹਨਾਂ ਨੇ ਕੋਈ ਕੋਲ ਦੀ ਨੀਡ ਹੋਏਗੀ ਉਹਨਾਂ ਦੇ ਥਰਮਲ ਪਲਾਂਟਸ ਲਈ ਜਾਂ ਕਿਵੇਂ, ਸੈਂਟਰ ਨੇ ਕਿਹਾ ਜੀ ਨਹੀਂ ਅਸੀਂ ਤੁਹਾਨੂੰ ਵਾਧੂ ਨਹੀਂ ਦੇ ਸਕਦੇ। ਤਾਂ ਪੰਜਾਬ ਵਾਲਿਆਂ ਨੂੰ ਇਕੱਲਾ ਇਹੀ ਨਹੀਂ ਕਿ ਚੰਡੀਗੜ੍ਹ ਦਾ ਇਹ ਖੋਇਆ, ਹੁਣ ਤੱਕ ਚੰਡੀਗੜ੍ਹ ਦੇ ਉੱਤੇ ਜੇ ਕਲੇਮ ਕਾਊਂਟਰ ਕਲੇਮ ਰਿਹਾ ਤੇ ਉਹ ਹਰਿਆਣੇ ਦਾ ਰਿਹਾ ਕਿ ਜੀ ਅਸੀਂ ਵੀ ਅਸਟਵਾਇਲ 1966 ਤੋਂ ਪਹਿਲਾਂ ਦੇ ਪੰਜਾਬ ਦਾ ਹਿੱਸਾ ਸੀ, ਸਾਨੂੰ ਸ਼ੇਅਰ ਇੱਕ ਸਟੇਜ ਤੇ ਇਹ ਡਿਮਾਂਡ ਚੱਲ ਰਹੀ ਸੀ ਕਿ 60-40 ਦੇ ਵਿੱਚ ਡਿਵਾਈਡ ਕਰ ਦਿਓ ਚੰਡੀਗੜ੍ਹ ਨੂੰ। ਫਿਰ ਹੋਇਆ ਵੀ ਉਹ ਤਾਂ ਚੰਡੀਗੜ੍ਹ ਦਾ ਡਿਸਟਰੋਏ ਕਰ ਦੇਗਾ ਸਾਰਾ ਡਿਜ਼ਾਈਨ। ਹੁਣ ਕਿਵੇਂ ਥਰਡ ਪਾਰਟੀ ਹਿਮਾਚਲ ਦੇ ਵਿੱਚ BJP ਦੀ ਹਕੂਮਤ ਹੈ, ਇਹ ਕਰਨ ਤੋਂ ਪਹਿਲਾਂ ਜਿਹੜੇ ਮੁਲਾਜ਼ਮਾਂ ਦੇ ਉੱਤੇ ਸੈਂਟਰ ਦੇ ਕਾਨੂੰਨ, ਹਿਮਾਚਲ ਦੇ ਚੀਫ ਮਿਨਿਸਟਰ ਤੋਂ ਬਿਆਨ ਦਵਾਇਆ ਗਿਆ ਚੰਡੀਗੜ੍ਹ ਤੇ ਹਿਮਾਚਲ ਦਾ ਵੀ ਹੱਕ ਬਣਦਾ ਠਾਕਰ, ਪਾਣੀ ਤੇ ਬਿਜਲੀ ਦਾ 25,000 ਕਰੋੜ ਦੇਵੇ ਪੰਜਾਬ। ਉਹਦੇ 'ਚ ਉਹਨੇ ਕਿਹਾ ਕਿ ਭਾਈ ਇਹ ਜਦੋਂ ਬਣਿਆ ਪੰਜਾਬ ਸੀ ਸਾਂਝਾ, ਉਦੋਂ ਕਾਂਗੜਾ, ਬਿਲਾਸਪੁਰ, ਕੁੱਲੂ ਮਨਾਲੀ, ਲਾਹੌਲ ਸਪੀਤੀ, ਨਾਹਨ, ਸਿਰਮੌਰ, ਪੌਂਟਾ ਸਾਹਿਬ ਇਹ ਇਲਾਕੇ ਪੰਜਾਬ ਦੇ ਵਿੱਚ ਸੀ, ਔਰ ਇਸ ਲਈ ਚੰਡੀਗੜ੍ਹ ਦੇ ਉੱਤੇ ਇੰਨੇ % ਸਾਡਾ ਵੀ ਹੱਕ ਬਣਦਾ। ਹੁਣ ਇਹ ਮਤਲਬ ਹੁੰਦਾ ਵੀ ਜਦੋਂ ਤੁਸੀਂ ਕਿਸੇ ਨੂੰ ਇਹ ਕਹਿਣਾ ਥਰਡ ਪਾਰਟੀ ਤੋਂ ਵੀ ਦਾਅਵਾ ਕਰਾ ਦਿਓ, ਫਿਰ ਹੁੰਦਾ ਛੱਡੋ ਜੀ ਚਲੋ ਸੈਂਟਰ ਦੇ ਕੋਲ ਹੀ ਰਹਿਣ ਦਿਓ। ਹੁਣ ਇਕੱਲਾ ਇਹੀ ਨਹੀਂ ਕਿ ਵੀ ਚੰਡੀਗੜ੍ਹ 'ਚ ਇਹਨਾਂ ਨੇ BJP ਦੇ ਚੀਫ ਮਿਨਿਸਟਰ ਤੋਂ ਲੱਤ ਅੜਵਾਈ। ਅਸੀਂ ਪਿਛਲੇ 10 ਦਿਨਾਂ 'ਚ ਦੇਖ ਰਹੇ ਹਾਂ ਕਿਵੇਂ ਹਿਮਾਚਲ ਨੇ ਉਹ ਵਾਹਨਾਂ ਦੇ ਉੱਤੇ ਜਿਨ੍ਹਾਂ ਤੇ ਨਿਸ਼ਾਨ ਸਾਹਿਬ ਲੱਗੇ ਸੀ ਪਿੰਡਾਂ ਵਾਲਿਆਂ ਦੀ, ਉਹਨੂੰ ਕਿਵੇਂ ਜਿਹੜਾ ਉਹਨਾਂ ਦੀ ਬੇਹੁਰਮਤੀ ਕੀਤੀ। ਔਰ ਇਹਦੇ ਬਾਵਜੂਦ ਕਿ ਲਗਾਤਾਰਤਾ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਨੇ, ਭਗਵੰਤ ਮਾਨ ਜਿਹੜਾ ਇੱਕ ਡੰਮੀ ਖੜਾ ਕੀਤਾ ਹੋਇਆ ਉਹ ਬਿਲਕੁਲ ਉਹਨੇ ਚੁੱਪ ਧਾਰੀ ਰੱਖੀ। ਨਹੀਂ ਤਾਂ ਹੁਣ ਪੰਜਾਬ ਦੇ ਸ਼ਹਿਰੀ ਗੁਆਂਢ ਦੇ ਤੁਸੀਂ ਸੂਬੇ 'ਚ ਜਾ ਰਹੇ ਹੋ, ਉਹਨਾਂ ਨੂੰ ਤੁਸੀਂ ਟੂਰਿਜ਼ਮ ਦੇ ਰਹੇ ਹੋ, ਤੁਹਾਡੇ ਇਤਿਹਾਸਕ ਗੁਰਦੁਆਰੇ ਨੇ, ਲੇਕਿਨ ਉਹ ਚੁੱਪ ਬੈਠਾ ਹੋਇਆ। ਤੇ ਇੱਕ ਕਰਤੂਤ ਜਿਹੜੀ ਕੁਲਜੀਤ ਸਿੰਘ ਸੰਧਵਾ ਗਿਆਨੀ ਜ਼ੈਲ ਸਿੰਘ ਦਾ ਪੋਤਾ ਸਪੀਕਰ ਬਣਾਇਆ ਜਿਹਨੂੰ ਭਗਵੰਤ ਮਾਨ ਨੇ, ਉਹਨੇ ਕੀਤੀ ਕਰਤੂਤ ਕਿ ਇੱਕ ਗਊਸ਼ਾਲਾ ਦੇ ਵਿੱਚ ਉਦਘਾਟਨ ਦੇ ਨਾਂ ਥੱਲੇ ਕਿ ਕੀ ਉੱਥੇ ਗਊ ਮਾਤਾ ਦੀ ਉਹ ਪੂਜਾ ਵੀ ਕਰ ਰਿਹਾ। ਪੂਜਾ ਤੇ ਚਲੋ ਸਮਝ ਆਈ, ਉਹ ਤਾਂ ਕੋਈ ਸ਼ਿਵਲਿੰਗ ਦੀ ਕਰਦਾ, ਕੋਈ ਤਾਂ ਇਹਨਾਂ ਨੇ ਬਾਦਲ ਅਕਾਲੀਆਂ, ਔਰ ਅਖੀਰ ਦੇ ਵਿੱਚ ਉਹ ਜਿਹੜਾ ਪੁਜਾਰੀ ਹੈ ਉਹਦੀ ਗਾਂ ਦੀ ਪੂਛ ਫੜ ਕੇ ਉਹਦੇ ਜਿਹੜੀ ਹੈ ਉਹ ਪੱਗ ਦੇ ਉੱਤੇ ਮਾਰਦਾ। ਇਹ ਤੇ ਬੜਾ ਹੋਇਆ, ਗੁੱਸਾ ਆਇਆ ਕਿ ਭਾਈ ਇਹ ਤਾਂ ਦਸਤਾਰ ਦੀ ਬੇਹੁਰਮਤੀ ਹੈ। ਔਰ ਉਹਨਾਂ ਨੇ ਇਹ ਦੇਖ ਇਹਦੇ ਤੇ ਕਿਸੇ ਹੋਰ ਨੇ ਆਮ ਆਦਮੀ ਪਾਰਟੀ ਦੇ ਜਿਹੜੇ 92 ਬਿਠਾਏ ਹੋਏ ਨੇ ਉਹਨਾਂ 'ਚ ਇੱਕ ਤਾਂ 92 ਹੀ ਹੋ ਗਿਆ ਸਪੀਕਰ, ਕੋਈ ਨਹੀਂ। ਉਹਨੇ ਰਿਅਲਾਈਜ਼ ਕੀਤਾ ਕਿ ਵੀ ਇਹ ਇੱਦਾਂ ਦੇ ਮਾਮਲੇ ਸਿੱਖ ਮਾਫ ਨਹੀਂ ਕਰਦੇ ਹੁੰਦੇ। ਉਹਨੇ ਇੱਕਦਮ ਉਹ ਅਕਾਲ ਤਖਤ ਸਾਹਿਬ ਪਹੁੰਚਿਆ, ਚਿੱਠੀ ਵੀ ਉਹਨੇ ਮਾਫੀ ਦੀ ਲਿਖੀ। ਉਹਨੇ ਕਿਹਾ ਜੀ ਕਿ ਮੈਂ ਅਨਇੰਟੈਂਸ਼ਨਲ ਸੀ, ਮੈਂ ਸਤਿਕਾਰ ਕਰਦਾ ਇਹ ਉਹ, ਉਹਨੇ ਆਪਣੀ ਜਾਨ ਤਾਂ ਛੁਡਾਈ। ਪਰ ਤੁਸੀਂ ਇਸ ਤੋਂ ਅੰਦਾਜ਼ਾ ਲਾਓ, ਇਸ ਦੇ ਉੱਤੇ ਵੀ ਸਾਨੂੰ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਲਿਖਿਆ, ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਇਹਨਾਂ 10 ਦਿਨਾਂ 'ਚ ਕੀ ਜਲਵੇ ਦਿਖਾਏ ਨੇ। ਔਰ ਅਸੀਂ ਅੱਗੇ ਮੈਂਸ਼ਨ ਕੀਤਾ ਹੋਇਆ ਕਿ ਕਿਵੇਂ ਜਿਹੜੇ 5 ਰਾਜ ਸਭਾ ਦੇ ਮੈਂਬਰ ਭੇਜੇ ਗਏ ਪੰਜਾਬ ਤੋਂ, ਜਿਨ੍ਹਾਂ ਦੇ ਵਿੱਚ ਉਹੀ ਜਿਨ੍ਹਾਂ ਤੋਂ ਕਰੋੜਾਂ ਰੁਪਏ ਲੈ ਕੇ ਉਹੀ ਰਾਘਵ ਚੱਢਾ ਉਹਦਾ ਫਿਊਚਰ ਦਾ ਜਵਾਈ, ਹੁਣ ਰਾਘਵ ਚੱਢਾ ਇਕੱਲਾ ਜਿਹੜਾ ਉਹ ਰਾਜ ਸਭਾ ਦਾ ਮੈਂਬਰ ਹੀ ਨਹੀਂ ਬਣਿਆ ਹੈ, ਉਹਦੀ ਖਬਰ ਹੈ ਕਿ ਉਹਨੇ ਰੈਂਪ ਵਾਕ ਕੀਤੀ ਹੈ ਰਾਘਵ ਪਾ ਕੇ ਕਾਲੀ ਜੈਕਟ, ਔਰ ਦੂਜੇ ਹੁਣ ਉਹ ਮਾਡਲ ਹੈ, ਉੱਥੋਂ ਵੀ ਪੈਸੇ ਬਣਾ ਰਿਹਾ ਹੁਣ। ਲੇਕਿਨ ਇਹ ਕਿਸ ਕਿਸਮ ਦੀ ਮੈਂ ਸਮਝਦਾ ਵੀ ਸਾਡੇ ਮੂੰਹ ਤੇ ਚਪੇੜ ਹੈ ਕਿ ਕਿੱਥੇ ਪੰਜਾਬ, ਜਿਸ ਦਾ ਲਫ਼ਜ਼ ਜਦੋਂ ਤੁਸੀਂ ਕਿਤੇ ਸੁਣਦੇ ਸੀ ਕਹਿੰਦੇ ਹੋ ਇੱਕ ਲੰਮਾ ਝੰਮਾ ਸਿੰਘ, ਦਸਤਾਰ ਉਹਦਾ, ਉਸ ਦੀ ਅਣਖ ਗੈਰਤ, ਅੱਜ ਤੁਸੀਂ ਚੀਫ ਮਿਨਿਸਟਰ ਦੀ ਸ਼ਕਲ ਦੇਖੋ ਭਗਵੰਤ ਮਾਨ ਦੀ, ਲੱਗਦਾ ਵੀ ਇਹਨੂੰ ਖੱਟੀ ਲੱਸੀ ਪਿਆਓ। ਰਾਤ ਜਿਹੜਾ ਵਿਚਾਰਾ ਇਹਨੇ ਜ਼ਿਆਦਾ ਲਾ ਲਿਆ। ਤੇ ਹੁਣ ਉਹ ਰਾਘਵ ਚੱਢਾ ਤੇ ਉਹ ਲਲਿਤ ਤੇ ਕੌਣ ਹੈ ਉਹ ਕਰੋੜਾਂਪਤੀ ਜਿਹੜੇ ਕਰੋੜਾਂ ਦਾ ਦੇ ਕੇ ਬਣੇ ਨੇ,
ਹੁਣ ਤੁਹਾਡਾ ਪੰਜਾਬ ਦਾ ਜਿਹੜਾ MP ਹੈ, ਰਾਜ ਸਭਾ ਮੈਂਬਰ ਹੈ, ਉਹ ਰੈਂਪ ਵਾਕ ਕਰ ਰਿਹਾ, ਕੈਟ ਵਾਕ ਕਰੇਗਾ ਉਹਦੇ ਤੇ। ਹੁਣ ਬਾਕੀ ਕੀ ਕਰਨਗੇ ਉਹ ਨਜ਼ਰ ਆ ਹੀ ਰਿਹਾ, ਭਗਵੰਤ ਮਾਨ ਕੀ ਕਰ ਰਿਹਾ। ਸੋ ਇਹ ਹੈ, ਜਦੋਂ ਤੁਸੀਂ ਇਸ ਕਿਸਮ ਦੇ ਲੋਕ, ਜਦੋਂ ਸਿੱਖ ਭਾਵੁਕਤਾ 'ਚ ਬਹਿ ਕੇ, ਔਰ ਜਦੋਂ ਲੋਕ ਇਹ ਕਹਿੰਦੇ ਸੀ ਕਿ ਜੀ ਇਹਨਾਂ ਨੂੰ ਕੱਢੋ, ਇਹ ਰਵਾਇਤੀ ਪਾਰਟੀਆਂ ਨੂੰ ਕੱਢੋ, ਕਾਲਾ ਚੋਰ ਆ ਜਾਏ, ਹੁਣ ਆ ਗਿਆ ਕਾਲਾ ਚੋਰ। ਤੇ ਹੁਣ ਕੱਲਾ ਅਲੀ ਬਾਬਾ ਨਹੀਂ ਹੈ, ਅਲੀ ਬਾਬਾ ਤਾਂ ਦਿੱਲੀ 'ਚ ਬੈਠਾ ਹੈ, ਕੇਜਰੀਵਾਲ 40 ਚੋਰਾਂ ਦਾ ਜਿਹੜਾ ਹੈ, 92 ਚੋਰਾਂ ਦਾ ਅਲੀ ਬਾਬੇ ਦੇ, ਉਹਨਾਂ ਦਾ ਨਜ਼ਾਰੇ ਲਓ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।